ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੂਨ ਦੀ 29 ਤਰੀਕ ਦਾ ਸ਼ਾਮ ਦਾ ਜਿਹੜਾ ਸੋਮਵਾਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਹੋਮ ਆਟੋ ਹੈਲਥ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ, ਮੰਟੀਕਾ, ਅਵਤਾਰ ਸਿੰਘ ਮੰਜਲ, ਕਲੋਵਿਸ ਮਨਜੀਤ ਸਿੰਘ, ਫਰੀਮੌਂਟ, ਮੱਖਣ ਸਿੰਘ ਮਾਨ, ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ, ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ, ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ, ਯੂਬਾ ਸਿਟੀ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ, ਔਲਖ ਟਰੱਕਿੰਗ ਫਰੈਜ਼ਨੋ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਕਰੋਨਾ ਵਾਇਰਸ ਨੂੰ ਲੈ ਕੇ ਆ। ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇੱਕ ਵਾਰਨਿੰਗ ਜਿਹੜੀ ਆ ਉਹ ਜਾਰੀ ਕੀਤੀ ਆ, ਜਿਹਦੇ ਮੁਤਾਬਕ ਉਹ ਕਹਿੰਦੇ ਪਈ ਮਾੜਾ ਸਮਾਂ ਹੋਰ ਆਉਣ ਵਾਲਾ ਹੈਗਾ ਆ, ਕਿਉਂਕਿ ਕਹਿੰਦੇ ਕਰੋਨਾ ਵਾਇਰਸ ਦੇ ਕੇਸ ਆ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ। ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਆ, ਜਿਹਦੇ ਵਿੱਚੋਂ ਕਹਿੰਦੇ ਅੱਧੀ ਜਿਹੜੇ ਗਿਣਤੀ ਆ ਉਹ US ਅਤੇ ਯੂਰਪ ਦੇ ਵਿੱਚੋਂ ਆਉਂਦੀ ਹੈਗੀ ਆ। USA ਦੇ ਵਿੱਚ ਵੀ ਬਹੁਤ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਹੁਣ ਤੱਕ 10 ਮਿਲੀਅਨ ਦੇ ਕਰੀਬ ਜਿਹੜੇ ਕੇਸ ਆ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਦੱਸ ਰਹੇ ਹੈਗੇ ਆ। ਸੋ US ਸਭ ਤੋਂ ਜ਼ਿਆਦਾ ਅਫੈਕਟਡ ਹੋਇਆ, 2.5 ਮਿਲੀਅਨ ਕੇਸ, 1,26,000 ਦੇ ਕਰੀਬ ਮੌਤਾਂ ਦੀ ਗਿਣਤੀ ਹੋ ਚੁੱਕੀ ਹੈਗੀ ਆ। ਸੋ ਕਈ ਸਟੇਟਾਂ ਜਿਹੜੀਆਂ ਹੁਣ ਸੋਚ ਰਹੀਆਂ ਦੁਬਾਰਾ ਕਿ ਰਿਸਟ੍ਰਿਕਸ਼ਨ ਲਾਈਆਂ ਜਾਣ। ਟੈਕਸਸ, ਫਲੋਰੀਡਾ, ਉਹਨਾਂ ਨੇ ਆਲਰੇਡੀ ਜਿਹੜੀਆਂ ਆ ਕੁਛ ਬਿਜ਼ਨਸਿਸ ਦੇ ਅਗੇਂਸਟ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਲਾ ਵੀ ਦਿੱਤੀਆਂ ਹੈਗੀਆਂ। ਦੂਜਾ ਮੁਲਕ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਇਸ ਤੋਂ ਕਰੋਨਾ ਵਾਇਰਸ ਤੋਂ ਉਹ ਬ੍ਰਾਜ਼ੀਲ ਆ, ਜਿੱਥੇ ਹੁਣ ਤੱਕ 13 ਲੱਖ ਦੇ ਕਰੀਬ ਲੋਕ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਆ। 57,000 ਲੋਕਾਂ ਦੀ ਜਿਹੜੀ ਬ੍ਰਾਜ਼ੀਲ ਦੇ ਵਿੱਚ ਮੌਤ ਹੋ ਗਈ ਹੈਗੀ ਆ। UK ਜਿਹੜਾ ਆ ਮੁਲਕ ਆ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਮੌਤਾਂ ਜੇ ਦੇਖਿਆ ਜਾਣ ਯੂਰਪ ਦੇ ਵਿੱਚ, ਵੈਸਟਰਨ ਯੂਰਪ 'ਚ ਤਾਂ UK 'ਚ ਹੋਈਆਂ ਹੈਗੀਆਂ ਆ। ਸੋ ਇੱਦਾਂ ਹੀ ਉੱਥੇ ਲੈਸੈਸਟਰ ਇੱਕ ਜਿਹੜਾ ਟਾਊਨ ਆ ਉੱਥੇ ਦੇ ਮੇਅਰ ਜਿਹੜੇ ਆ ਉਹਨਾਂ ਨੇ ਜਿਹੜੇ ਪੱਬ ਅਤੇ ਰੈਸਟੋਰੈਂਟ ਆ ਉਹਨਾਂ ਨੂੰ ਕਲੋਜ਼ ਕਰਨ ਦੇ ਹੁਕਮ ਦਿੱਤੇ ਹੋਏ ਆ। ਜੀ ਬਿਲਕੁਲ, ਸਥਿਤੀ ਜਿਹੜੀ ਆ ਬਹੁਤ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਆ। ਇੱਧਰ ਐਰੀਜ਼ੋਨਾ ਦੇ ਵਿੱਚ ਵੀ ਇੱਥੇ ਵੀ ਬਾਰਜ਼, ਜਿਮਜ਼, ਇਹ ਸਾਰਾ ਕੁਛ ਦੁਬਾਰਾ ਜਿਹੜਾ ਉਹ ਬੰਦ ਕਰਨਾ ਪੈ ਰਿਹਾ ਹੈਗਾ। ਥੀਏਟਰਸ ਨੂੰ ਵੀ ਮੁੜ ਦੁਬਾਰਾ ਜਿਹੜਾ ਉਹ ਬੰਦ ਕੀਤਾ ਹੈ। ਬਹੁਤ ਸਾਰੇ ਲੋਕ ਅਜੇ ਵੀ ਜਿਹੜੇ ਆ ਉਹ ਮੰਨ ਕੇ ਜਿਹੜੇ ਉਹ ਰਾਜ਼ੀ ਨਹੀਂ ਹੈਗੇ। ਕੱਲ੍ਹ ਜਿਹੜੇ ਆ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਇੱਕ ਵਾਈਟ ਪਾਵਰ ਦੇ ਨਾਅਰਿਆਂ ਵਾਲੀ ਜਿਹੜੀ ਵੀਡੀਓ ਆ ਉਸ ਨੂੰ ਜਿਹੜਾ ਉਹ ਪ੍ਰਮੋਟ ਜਿਹੜਾ ਉਹ ਕਰ ਦਿੱਤਾ ਅਤੇ ਅੱਜ ਉਹਨਾਂ ਨੇ ਉੱਦਾਂ ਉਹ ਵੀਡੀਓ ਤਾਂ ਜਿਹੜੀ ਆਪਣੇ ਟਵਿੱਟਰ ਤੋਂ ਡਿਲੀਟ ਕਰ ਦਿੱਤੀ, ਪਰ ਉਸ ਦੇ ਪ੍ਰਤੀ ਮਾਫੀ ਨਹੀਂ ਮੰਗੀ। ਇਹ ਸੇਮ ਥਿੰਗ ਹੀ ਆ ਜਿੱਦਾਂ ਆਪਾਂ ਦੇਖਦੇ ਵੀ ਭਾਜਪਾ ਵਾਲੇ ਇੰਡੀਆ ਦੇ ਵਿੱਚ ਹਿੰਦੂ ਰਾਜ ਦੀ ਜਿਹੜੀ ਉਹ ਗੱਲ ਕਰਦੇ, ਇਹ ਵੀ ਸਿਰਫ ਜਿਹਦਾ ਵਾਈਟ ਵਾਲੀ ਜਿਹੜੀ ਉਹ ਗੱਲ ਆ ਉਹ ਕਰੀ ਜਾ ਰਿਹਾ ਸੀਗਾ ਇਸ ਵੀਡੀਓ ਦੇ ਵਿੱਚ। ਅਤੇ ਰਾਸ਼ਟਰਪਤੀ ਟਰੰਪ ਨੇ ਬਗੈਰ ਉਸ ਨੂੰ ਕੁਛ ਸੋਚੇ ਸਮਝੇ ਜਿਹੜਾ ਉਹ ਅੱਗੇ ਸ਼ੇਅਰ ਕਰ ਦਿੱਤਾ ਸੀਗਾ। ਅਤੇ ਆਲਰੇਡੀ ਉਹ ਜਿਹੜੇ ਬਾਉਂਟੀਜ਼ ਨੂੰ ਲੈ ਕੇ ਉਹ ਤੱਤੇ ਪਾਣੀ ਦੇ ਵਿੱਚ ਬਣੇ ਪਏ ਆ। ਉੱਧਰ ਕਰੋਨਾ ਵਾਇਰਸ ਦੇ ਮੁੜ ਦੁਬਾਰਾ ਪਨਪਨ ਦੇ ਨਾਲ, ਦੁਬਾਰਾ ਜਿਹੜਾ ਉੱਭਰਨ ਦੇ ਨਾਲ ਇਹ ਹੁਣ ਹੋਰ ਜ਼ਿਆਦਾ ਜਿਹੜਾ ਆ ਗੰਭੀਰ ਰੂਪ ਜਿਹੜਾ ਉਹ ਅਖਤਿਆਰ ਕਰ ਰਿਹਾ ਹੈਗਾ ਆ। ਸੋ ਕਮਿਊਨਿਟੀ ਸਪਰੈਡ ਜਿਹੜਾ ਆ ਕਾਫੀ ਜ਼ਿਆਦਾ ਹੋ ਰਿਹਾ ਆ। ਹੁਣ ਆਉਂਦਾ ਵੀਕਐਂਡ ਹੌਲੀਡੇ ਵੀਕਐਂਡ ਹੈਗਾ 4th of July ਦਾ। ਸੋ ਇਸ ਵਾਰ 4th of July ਲੱਗਦਾ ਥੋੜ੍ਹੀ ਠੰਡੀ ਜੀ ਜਿਹੜੀ ਉਹ ਰਹੂਗੀ। ਰੀਜ਼ਨ ਇਹੀ ਆ ਵੀ ਬਹੁਤ ਸਾਰੇ ਲੋਕ ਬਾਰਬੀਕਿਊ ਕਰਦੇ ਆ, ਪਾਰਟੀਜ਼ ਕਰਦੇ ਆ। ਬਹੁਤ ਸਾਰੇ ਸਿਟੀਜ਼ ਦੇ ਵਿੱਚ ਸਪੈਸ਼ਲ ਪਟਾਕੇ ਜਿਹੜੇ ਆ ਉਸ ਦਾ ਬੰਦੋਬਸਤ ਹੁੰਦਾ ਆ, ਪਰ ਲੋਕਾਂ ਨੂੰ ਇਹੀ ਹਦਾਇਤਾਂ ਨੇ ਵੀ ਭਾਈ ਇਕੱਠੇ ਜਿਹੜੇ ਆ ਉਹ ਬਹੁਤੇ ਜਿਹੜੇ ਉਹ ਨਾ ਹੋ। ਜਿਨ੍ਹਾਂ ਨੂੰ ਤੁਸੀਂ ਰੋਜ਼ਾਨਾ ਨਹੀਂ ਮਿਲਦੇ ਉਹਨਾਂ ਦੇ ਨਾਲ ਜਿਹੜਾ ਉਹ ਤੁਸੀਂ ਨਾ ਇਕੱਠੇ ਹੋਇਓ, ਅਦਰਵਾਈਜ਼ ਇਹ ਜਿਹੜੀ ਸਿਚੁਏਸ਼ਨ ਆ ਉਹ ਬੈਡ ਹੋ ਸਕਦੀ। ਕਿਉਂਕਿ ਆਲਰੇਡੀ ਆਪਾਂ ਦੇਖਿਆ ਵੀ ਜਿਹੜੇ ਹੁਣ
ਰੀਸੈਂਟ ਨਵੇਂ ਜ਼ਿਆਦਾ ਕੇਸ ਆਏ ਉਹ ਘਰਾਂ ਦੇ ਵਿੱਚ ਹੋਈਆਂ ਪਾਰਟੀਆਂ ਇਕੱਠਾਂ ਤੋਂ ਹੀ ਜਿਹੜੇ ਆ ਅੱਗੇ ਤੋਂ ਅੱਗੇ ਜਿਹੜੇ ਉਹ ਫੈਲੇ ਹੈਗੇ ਨੇ। ਉਧਰ LA ਕਾਊਂਟੀ ਨੇ ਤਾਂ ਆਪਣੇ ਇਸ ਹੌਲੀਡੇ ਵੀਕਐਂਡ ਦੇ ਉੱਤੇ ਜਿਹੜੇ ਬੀਚਿਸ ਆ ਉਹਨਾਂ ਨੂੰ ਸ਼ਟ ਡਾਊਨ ਕਰਨ ਦੇ ਜਿਹੜੇ ਆਦੇਸ਼ ਆ ਉਹ ਦੇ ਦਿੱਤੇ ਆ। ਅਤੇ ਉੱਥੋਂ ਦੇ ਕਾਊਂਟੀ ਦੇ ਸੁਪਰਵਾਈਜ਼ਰ ਜੈਨਿਸ ਹੈਨ ਉਹਨਾਂ ਨੇ ਟਵਿੱਟਰ ਦੇ ਉੱਤੇ ਦੱਸਿਆ ਵੀ ਅਸੀਂ ਇਹ ਰਿਸਕ ਜਿਹੜਾ ਹੁਣ ਮੁੜ ਦੁਬਾਰਾ ਜਿਹੜਾ ਉਹ ਨਹੀਂ ਲੈ ਸਕਦੇ, ਅਤੇ ਜਿਹੜੇ ਵਾਇਲੇਟਰ ਆ ਜਿਹੜੇ ਇਸ ਦੀ ਉਲੰਘਣਾ ਕਰਨਗੇ ਉਹਨਾਂ ਨੂੰ $1000 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਪਾਇਆ ਜਾਵੇਗਾ। ਅਤੇ ਇਹ ਫਰਾਈਡੇ ਤੋਂ ਲੈ ਕੇ ਸੋਮਵਾਰ ਤੱਕ ਜਿਹੜੇ ਆ ਬੀਚ ਆ ਉਹ ਬੰਦ ਰਹਿਣਗੇ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਜਿਹੜੀ ਪਹਿਲੀ ਸਟੇਟ ਆ ਜਿਸ ਨੂੰ ਇੱਕ ਤਰ੍ਹਾਂ ਨਾਲ ਸਕਸੈਸ ਸਟੋਰੀ ਜਿਹੜਾ ਦੱਸਿਆ ਗਿਆ ਸੀ ਪਈ, ਜਿਹੜੀ ਕੈਲੀਫੋਰਨੀਆ ਸਟੇਟ ਨੇ ਬਹੁਤ ਜਲਦੀ ਜਿਹੜੀ ਕਰੋਨਾ ਵਾਇਰਸ ਨੂੰ ਕੰਟਰੋਲ ਕਰ ਰਿਹਾ ਸੀ, ਕਿਉਂਕਿ ਸਭ ਤੋਂ ਪਹਿਲਾਂ ਹੀ ਜਿਹੜੀ ਕੈਲੀਫੋਰਨੀਆ ਇੱਕ ਇੱਦਾਂ ਦੀ ਸਟੇਟ ਸੀ ਜਿਸ ਨੇ ਸਟੇ ਐਟ ਹੋਮ ਆਰਡਰ ਜਿਹੜੇ ਆ ਜਾਰੀ ਕੀਤੇ ਸੀਗੇ। ਹੁਣ ਐਵਰੇਜ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ 2000 ਦੇ ਕਰੀਬ ਕੇਸਾਂ ਦੀ ਗਿਣਤੀ ਹਰ ਰੋਜ਼ ਹੁੰਦੀ ਰਹੀ ਹੈਗੀ ਆ, ਪਰ ਪਿਛਲੇ 2 ਹਫ਼ਤਿਆਂ ਦੇ ਵਿੱਚ ਕੇਸਾਂ ਦੀ ਗਿਣਤੀ ਬਹੁਤ ਵਧੀ ਆ ਅਤੇ ਕਹਿੰਦੇ ਲਗਭਗ ਹਰ ਦਿਨ 5000 ਤੋਂ ਵੱਧ ਕੇਸ ਜਿਹੜੇ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਲੋਕਾਂ ਦੇ ਆ ਰਹੇ ਆ। ਇੱਕ ਦਿਨ ਤਾਂ ਕਹਿੰਦੇ ਵੀ 7000 ਦੇ ਕਰੀਬ ਜਿਹੜੇ ਕੇਸ ਸੀਗੇ ਪਿਛਲੇ ਵੀਕ ਜੂਨ 23 ਨੂੰ। ਸੋ 40000 ਦੇ ਕਰੀਬ ਜਿਹੜੇ ਆ ਨਵੇਂ ਕੇਸ ਜੂਨ 20 ਤੋਂ ਲੈ ਕੇ ਹੁਣ ਤੱਕ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਦੇ ਆਏ ਆ। ਸੋ ਟੋਟਲ ਕੇਸ ਜਿਹੜੇ ਕੈਲੀਫੋਰਨੀਆ ਚ 2,15,000 ਜਿਹੜੇ ਬਣਦੇ ਹੈਗੇ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਬਾਰੇ ਗੱਲ ਕਰਦੇ ਜਾਈਏ, CDC ਨੇ ਇਹ ਲੱਭਿਆ ਆ, ਕਹਿੰਦੇ ਵੀ ਲੂਜ਼ੀਆਨਾ ਦੇ ਵਿੱਚ ਜਿਹੜੇ ਕੈਦੀ ਆ ਜਿਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ ਉਹਨਾਂ ਦੇ ਦਰਮਿਆਨ ਹੀ ਇੱਕ ਇਨਫੈਕਸ਼ਨ ਦਾ ਕਾਫੀ ਹਾਈ ਰੇਟ ਉਹ ਲੱਭਿਆ ਗਿਆ ਆ। 7 ਮਈ ਤੋਂ ਲੈ ਕੇ 21 ਮਈ ਦੇ ਦਰਮਿਆਨ ਜਿਹੜੇ ਕਹਿੰਦੇ ਆ ਉਹਨਾਂ ਨੇ 3 ਵੱਖਰੇ ਜਿਹੜੇ ਟੈਸਟ ਕੀਤੇ ਗਏ ਸੀਗੇ। ਕਹਿੰਦੇ 98 ਲੋਕਾਂ ਦੇ ਵਿੱਚੋਂ 71 ਲੋਕ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਨੇ। ਇਸ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਕਹਿੰਦੇ ਪਤਾ ਲੱਗਾ ਵੀ 1/4 ਯਾਨੀ ਕਿ 25% ਲੋਕ ਜਿਹੜੇ ਕਿ ਪਹਿਲੋਂ ਨੈਗੇਟਿਵ ਟੈਸਟ ਫਸਟ ਤੇ ਦੂਜੇ ਰਾਊਂਡ ਦੇ ਵਿੱਚ ਆਏ ਸੀ ਉਹ ਬਾਅਦ ਦੇ ਵਿੱਚ ਜਿਹੜੇ ਪੋਜ਼ੀਟਿਵ ਪਾਏ ਗਏ ਸੀਗੇ। ਸੋ ਇਹ ਲਗਾਤਾਰ ਜਿਹੜਾ ਇਹ ਰੇਟਸ ਜਿਸ ਰਫਤਾਰ ਦੇ ਨਾਲ ਇਹ ਵੱਧ ਰਿਹਾ ਆ, ਇਹ ਇੱਕ ਭਿਆਨਕ ਰਫਤਾਰ ਹੀ ਆਪਾਂ ਜਿਹੜੀ ਇਸ ਨੂੰ ਮੰਨ ਸਕਦੇ ਹਾਂ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ 'ਚ ਆ ਰਹੀ ਹੈ। ਕੈਲੀਫੋਰਨੀਆ ਦੇ ਇੱਕ ਕਹਿੰਦੇ ਬਹੁਤ ਹੀ ਹਿਸਟੋਰਿਕ ਕਲੀਨ ਟਰੱਕ ਰੂਲ ਜਿਹੜਾ ਉਹ ਪਾਸ ਕੀਤਾ ਹੈਗਾ। ਕਾਰਬ ਨੇ ਕੈਲੀਫੋਰਨੀਆ ਏਅਰ ਰਿਸੋਰਸਿਸ ਬੋਰਡ ਨੇ ਜਨੈਨੀਮਸਲੀ ਅੱਜ 7 ਘੰਟੇ ਦੀ ਉਹਨਾਂ ਦੀ ਜਿਹੜੀ ਜ਼ੂਮ ਦੇ ਰਾਹੀਂ ਮੀਟਿੰਗ ਹੋਈ ਹੈਗੀ ਆ, ਜਿਹਦੇ 'ਚ 130 ਤੋਂ ਵੱਧ ਲੋਕਾਂ ਨੇ ਪਾਰਟੀਸਪੇਟ ਕੀਤਾ। ਉਹ ਕਹਿੰਦੇ ਆ ਵੀ ਅਸੀਂ ਜਿੰਨੇ ਵੀ ਜਿਹੜੇ ਡੀਜ਼ਲ ਵਾਲੇ ਟਰੱਕ ਆ ਉਹਨਾਂ ਨੂੰ ਬਹੁਤ ਜਲਦੀ ਜਿਹੜੇ ਆ ਇਲੈਕਟ੍ਰਿਕ ਟਰੱਕ ਦੇ ਵਿੱਚ ਬਦਲਣ ਜਾ ਰਹੇ ਹੈਗੇ ਆ। ਕਹਿੰਦੇ ਵੀ 3 ਲੱਖ ਦੇ ਕਰੀਬ ਜਿਹੜੇ ਇਲੈਕਟ੍ਰਿਕ ਟਰੱਕ ਕੈਲੀਫੋਰਨੀਆ ਦੇ ਰੋਡ 'ਤੇ ਹੋਣਗੇ 2035 ਤੱਕ, ਅਤੇ 2045 ਤੱਕ ਸਾਰੇ ਦੇ ਸਾਰੇ ਜਿਹੜੇ ਡੀਜ਼ਲ ਟਰੱਕ ਆ ਉਹਨਾਂ ਨੂੰ ਜਿਹੜਾ ਫੇਜ਼ ਆਊਟ ਕਰ ਦਿੱਤਾ ਜਾਊਗਾ ਕੈਲੀਫੋਰਨੀਆ ਦੇ ਵਿੱਚੋਂ। ਸੋ ਕੈਲੀਫੋਰਨੀਆ ਪਹਿਲੀ ਸਟੇਟ ਬਣ ਜਾ ਰਹੀ ਹੈ ਜਿੱਥੇ ਜਿਹੜੇ ਡੀਜ਼ਲ ਟਰੱਕ ਆ ਉਹਨਾਂ ਦੀ ਜਗ੍ਹਾ 'ਤੇ ਜਿਹੜੇ ਇਲੈਕਟ੍ਰਿਕ ਟਰੱਕ ਹੋਣਗੇ। ਸੋ ਇਹ ਉਹਨਾਂ ਨੇ ਜਿਹੜੇ ਫਿਗਰਸ ਆ ਦਿੱਤੇ ਹੈਗੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਹੈਗੇ ਆ। ਕਹਿੰਦੇ ਵੀ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਬਹੁਤ ਹੀ ਜ਼ਿਆਦਾ ਜਿਹੜੀ ਟਰੱਕਾਂ ਦੇ ਕਰਕੇ ਫੈਲਦੀ ਹੈਗੀ ਆ। ਉਹਨਾਂ ਨੇ ਦੱਸਿਆ ਵੀ 17.6 ਮਿਲੀਅਨ ਮੀਟ੍ਰਿਕ ਟਨ ਜਿਹੜੀ ਕਾਰਬਨ ਡਾਈਆਕਸਾਈਡ ਅਤੇ 60,000 ਟਨ ਜਿਹੜੀ ਹੈਗੀ ਆ ਇੰਟਾਇਰ ਐਟਮੋਸਫੇਅਰ ਦੇ ਵਿੱਚ 2040 ਤੱਕ ਜਾਣੀ ਆ, ਅਤੇ ਉਸ ਨੂੰ ਦੇਖਦੇ ਹੋਏ ਜਿਹੜੇ ਆ ਇਹ ਇਹਨਾਂ ਨੇ ਸਟੈਂਡ ਲਿਆ ਆ। ਜੀ ਬਿਲਕੁਲ, ਅਤੇ ਆਪਣੇ ਸਰੋਤਿਆਂ ਨੂੰ ਫਿਰ ਦੱਸ ਜਾਈਏ ਜੇ ਤੁਸੀਂ ਫੁੱਲ ਲਾਈਵ ਵੀਡੀਓਜ਼ ਜਿਹੜੀਆਂ ਉਹ ਦੇਖਣੀਆਂ ਚਾਹੁੰਦੇ ਹੋ ਖਬਰਾਂ ਦੀਆਂ ਤਾਂ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਉੱਥੇ ਜਾ ਕੇ ਜਿਹੜੀਆਂ ਤੁਸੀਂ ਲਾਈਵ ਵੀਡੀਓਜ਼ ਖਬਰਾਂ ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਉਹ ਦੇਖ ਸਕਦੇ ਹੋ। ਔਰੇਗਨ ਅਤੇ ਕੈਂਸਸ ਦੇ ਜਿਹੜੇ ਗਵਰਨਰਸ ਆ ਉਹਨਾਂ ਨੇ ਪਬਲਿਕ ਸਪੇਸਿਸ ਦੇ ਵਿੱਚ ਜਿਹੜੇ ਮਾਸਕ ਨੇ ਉਹਨਾਂ ਨੂੰ ਜਿਹੜਾ ਲਾਜ਼ਮੀ ਕਰ ਦਿੱਤਾ ਹੈ। ਔਰੇਗਨ ਦੇ ਗਵਰਨਰ ਕੇਟ ਬਰਾਊਨ ਉਹਨਾਂ ਨੇ ਕਿਹਾ ਵੀ ਸਟੇਟ ਦੇ ਵਿੱਚ ਸਾਰਿਆਂ ਨੂੰ ਹੀ ਇਨਡੋਰ ਪਬਲਿਕ ਪਲੇਸਿਸ ਦੇ ਵਿੱਚ ਵੀ ਇਹ ਲਾਜ਼ਮੀ ਜਿਹੜਾ ਉਹ ਕੀਤਾ ਗਿਆ ਹੈਗਾ ਆ। ਇਹ 8 ਉੱਥੇ ਦੀਆਂ ਕਾਉਂਟੀਜ਼ ਦੇ ਵਿੱਚ ਪਹਿਲਾਂ ਹੀ ਰਿਕੁਆਇਰਮੈਂਟ ਸੀਗੀ ਅਤੇ ਹੁਣ ਇਹ ਪੂਰੇ ਸੂਬੇ ਪੱਧਰ ਦੇ ਉੱਤੇ ਹੋਊਗਾ। ਉੱਧਰ ਕੈਂਸਸ ਦੇ ਗਵਰਨਰ ਜਿਹੜੀ ਆ ਲੌਰਾ ਕੈਲੀ ਉਹਨਾਂ ਨੇ ਵੀ ਕਿਹਾ ਵੀ ਆਉਂਦੇ ਸ਼ੁੱਕਰਵਾਰ ਤੋਂ ਪਬਲਿਕ ਸਪੇਸਿਸ ਦੇ ਵਿੱਚ ਜਿਹੜੇ ਆ ਉਹ ਮਾਸਕ ਜਿਹੜੇ ਲਾਜ਼ਮੀ ਹੋਣਗੇ ਅਤੇ ਡਿਟੇਲਸ ਜਿਹੜੀਆਂ ਆਉਂਦੇ ਵੀਰਵਾਰ ਨੂੰ ਉਹ ਦੱਸੀਆਂ ਜਾਣਗੀਆਂ। ਉੱਥੇ ਵੀ ਰੋਜ਼ਾਨਾ ਦੀ ਸੰਖਿਆ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ 20% ਦੀ ਵਾਧਾ ਦੇਖਿਆ ਗਿਆ ਆ। ਅਗਲੀ ਖਬਰ ਜਿਹੜੀ ਆ ਲਾਸ ਐਂਜਲਸ ਤੋਂ ਆ।
ਲਾਸ ਐਂਜਲਸ ਨੇ ਵੀ ਜਿਹੜੀ ਲਾਸ ਐਂਜਲਸ ਦੀ ਕਾਉਂਟੀ ਨੇ ਉਹ ਇਸ਼ੂ ਜਾਰੀ ਕੀਤਾ ਆ ਵੀ ਜੁਲਾਈ ਵਾਲਾ ਜਿਹੜਾ ਵੀਕਐਂਡ ਆ 4 ਜੁਲਾਈ ਵਾਲਾ ਉਹ ਬੀਚਿਸ ਬੰਦ ਰਹਿਣਗੇ। ਜੀ ਬਿਲਕੁਲ। ਐਲਏ ਕਾਊਂਟੀ ਦੀ ਗੱਲ ਕਰਦੇ ਜਾਈਏ, 1 ਲੱਖ ਤੋਂ ਵੱਧ ਕਨਫਰਮਡ ਕੇਸ ਜਿਹੜੇ ਆ ਉਹ ਉੱਥੇ ਇਸ ਟਾਈਮ ਕਰੋਨਾ ਵਾਇਰਸ ਦੇ ਹੋ ਚੁੱਕੇ ਆ। ਉੱਥੋਂ ਦੇ ਕਈ ਅਧਿਕਾਰੀਆਂ ਦਾ ਕਹਿਣਾ ਆ ਵੀ ਬਹੁਤ ਹੀ ਜਿਹੜੇ ਖਤਰੇ ਦੀ ਰਫ਼ਤਾਰ ਦੇ ਨਾਲ ਪੋਜ਼ੀਟਿਵ ਕੇਸ ਜਿਹੜੇ ਉਹ ਵੱਧ ਰਹੇ ਨੇ ਅਤੇ ਹਸਪਤਾਲ ਦੇ ਵਿੱਚ ਲੋਕਾਂ ਦਾ ਲਗਾਤਾਰ ਇਸ ਦੇ ਕਰਕੇ ਜਿਹੜਾ ਦਾਖਲ ਹੋਣਾ ਉਹ ਵੀ ਲਗਾਤਾਰ ਵੱਧ ਰਿਹਾ ਹੈਗਾ ਆ। ਉੱਧਰ ਮਿਚ ਮਕੌਨਲ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਫੇਸ ਮਾਸਕ ਪਾ ਕੇ ਕਹਿੰਦੇ ਵੀ ਕੋਈ ਵੀ ਸਟਿਗਮਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਆਈ ਥਿੰਕ ਹੁਣ ਕਈ ਰਿਪਬਲਿਕਨਸ ਇਸ ਚੀਜ਼ ਨੂੰ ਹੌਲੀ ਹੌਲੀ ਮੰਨ ਰਹੇ ਆ ਵੀ ਇਹ ਸਥਿਤੀ ਇਹਨਾਂ ਦੇ ਲਈ ਬਹੁਤ ਬੱਤਰ ਹੋ ਸਕਦੀ, ਕਿਉਂਕਿ ਪੋਲੀਟੀਕਲੀ ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਆ ਜੇ ਸਿਚੁਏਸ਼ਨ ਇੱਦਾਂ ਹੀ ਬੈਡ ਹੁੰਦੀ ਰਹੀ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ, ਰੀ ਇਲੈਕਸ਼ਨ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਦੀ ਨੂੰ ਤਾਂ ਆਲਰੇਡੀ ਕਈ ਪੋਲਸ ਜਿਹੜੇ ਉਹ ਖਤਰਾ ਦਰਸਾ ਹੀ ਰਹੇ ਆ। ਕਹਿੰਦੇ ਸੈਨੇਟ ਵੀ ਫਲਿੱਪ ਹੋ ਸਕਦੀ ਆ ਜੇ ਇਹੀ ਗੱਲ ਰਹੀ, ਕਿਉਂਕਿ ਲੋਕਾਂ ਨੇ, ਕਿਉਂਕਿ ਦੂਜੀ ਪਾਰਟੀ ਨੇ ਤਾਂ ਇਹ ਫਿਰ ਦੋਸ਼ ਲਾਉਣਾ ਹੀ ਲਾਉਣਾ ਆ ਇਹਨਾਂ ਪਾਰਟੀ ਦੇ ਉੱਤੇ ਵੀ ਇਹਨਾਂ ਨੇ ਜਿਹੜਾ ਰਾਸ਼ਟਰਪਤੀ ਟਰੰਪ ਦੇ ਉੱਤੇ ਕਿਸੇ ਤਰੀਕੇ ਦਾ ਦਬਾਅ ਨਹੀਂ ਪਾਇਆ, ਸੋ ਆਪਾਂ ਨੂੰ ਇਹਨਾਂ ਨੂੰ ਵੀ ਬਦਲਣ ਦੀ ਜ਼ਰੂਰਤ ਹੈਗੀ ਆ। ਸੋ ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਆ ਉਹ ਜਿਹੜੇ ਆ ਇਸ ਤਰੀਕੇ ਨਾਲ ਕਹਿ ਰਹੇ ਆ ਵੀ ਆਪਾਂ ਨੂੰ ਮਾਸਕ ਪਾ ਕੇ ਜਿਹੜਾ ਕਿਸੇ ਤਰੀਕੇ ਦਾ ਕੋਈ ਇਹ ਨਾ ਸੋਚੋ ਵੀ ਕੋਈ ਪ੍ਰੋਬਲਮ ਆਪਾਂ ਨੂੰ ਹੋਣੀ ਚਾਹੀਦੀ ਆ। ਸੋ ਕਹਿੰਦੇ ਵੀ ਸਿੰਪਲ ਫੇਸ ਕਵਰਿੰਗ ਆਪਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਆ, ਇਕੱਲੇ ਆਪਣਿਆਂ ਨੂੰ ਨਹੀਂ, ਲੋਕਾਂ ਨੂੰ ਖਾਸ ਕਰਕੇ ਨਾਲ ਜਿਹੜਾ ਉਹ ਆਪਾਂ ਬਚਾਉਂਦੇ ਆ। ਜੀ ਅਗਲੀ ਖਬਰ ਜਿਹੜੀ ਔਰੇਂਜ ਕਾਉਂਟੀ ਤੋਂ ਆ ਰਹੀ ਆ। ਔਰੇਂਜ ਕਾਉਂਟੀ ਏਅਰਪੋਰਟ ਦਾ ਨਾਮ ਜਿਹੜਾ ਇੱਕ ਜੌਨ ਵੇਨ ਦੇ ਨਾਮ ਨਾਲ ਹੈਗਾ ਆ। ਹੁਣ ਜਿਹੜੇ ਲੀਡਰਸ ਆ ਉਹ ਇਹ ਕੋਸ਼ਿਸ਼ ਕਰ ਰਹੇ ਆ ਵੀ ਇਸ ਨਾਮ ਨੂੰ ਉੱਥੇ ਜਿਹੜਾ ਆ ਰਿਮੂਵ ਕੀਤਾ ਜਾਵੇ, ਕਿਉਂਕਿ 1971 ਦੇ ਵਿੱਚ ਜਿਹੜਾ ਜੌਨ ਵੇਨ ਆ ਉਸਨੇ ਸਟੇਟਮੈਂਟ ਦਿੱਤੀ ਸੀ ਵੀ ਮੈਂ ਕੋਈ ਗਿਲਟੀ ਨਹੀਂ ਹੈਗਾ ਇਸ ਫੈਕਟ ਤੋਂ ਕਿ 5 ਜਾਂ 10 ਜਨਰੇਸ਼ਨ ਪਹਿਲਾਂ ਜਿਹੜੇ ਲੋਕਾਂ ਨੂੰ ਸਲੇਵ ਬਣਾ ਕੇ ਰੱਖਿਆ ਗਿਆ ਸੀ। ਸੋ ਹੁਣ ਇਹਦੇ ਉਲਟ ਜਿਹੜੀ ਆ ਵੇਵ ਚੱਲ ਰਹੀ ਆ ਅਮਰੀਕਾ ਦੇ ਵਿੱਚ। ਤੁਹਾਨੂੰ ਪਤਾ ਹੀ ਆ ਵੀ ਬਹੁਤ ਸਾਰੇ ਜਿਹੜੇ ਸਟੈਚੂ ਹੈਗੇ ਆ ਵੱਖ-ਵੱਖ ਲੋਕਾਂ ਦੇ, ਉਹ ਵੱਖ-ਵੱਖ ਲੋਕੇਸ਼ਨਸ ਤੋਂ ਜਿਹੜੇ ਲਾਏ ਜਾ ਰਹੇ ਹੈਗੇ ਆ। ਕਈ ਜਗ੍ਹਾ ਤਾਂ ਜਿਹੜੀ ਗਵਰਨਮੈਂਟ ਆ ਉਹ ਆਪ ਹੀ ਉਹਨਾਂ ਨੂੰ ਲਾ ਕੇ ਰੱਖ ਰਹੀ ਆ ਅਤੇ ਕਈ ਜਗ੍ਹਾ ਜਿਹੜੇ ਪ੍ਰੋਟੈਸਟਰਸ ਆ ਉਹ ਵੀ ਉਹਨਾਂ ਨੂੰ ਰਿਮੂਵ ਕਰ ਰਹੇ ਹੈਗੇ ਆ। ਜੀ ਬੀਤੇ ਦਿਨਾਂ ਦੇ ਵਿੱਚ ਕਈ ਜਿਹੜੇ ਬੇ ਏਰੀਏ ਦੀਆਂ ਕਾਉਂਟੀਜ਼ ਦੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਖਿਲਾਫ ਜਾਂਚ ਦੇ ਆਦੇਸ਼ ਜਾਰੀ ਹੋਏ ਆ, ਖਾਸ ਕਰਕੇ ਸੀਕ੍ਰੇਟ ਫੇਸਬੁੱਕ ਗਰੁੱਪਸ ਦੇ ਨੂੰ ਲੈ ਕੇ, ਜਿਸ ਦੇ ਵਿੱਚ ਉਹਨਾਂ ਦੇ ਦੁਆਰਾ ਇੱਕ ਜਿਹੜੀ ਸਿਆਹ ਕਮਿਊਨਿਟੀ ਦਾ ਸੋਸ਼ਲ ਐਕਟਿਵਿਸਟ ਜਰਨਲਿਸਟ ਸ਼ੌਨ ਕਿੰਗਨ ਆ ਉਸ ਨੂੰ ਜਾਨੋਂ ਮਾਰਨ ਦੀਆਂ ਗੱਲਾਂ ਚਰਚਾਵਾਂ ਚੱਲ ਰਹੀਆਂ ਸੀ। ਸੈਨ ਹੋਜ਼ੇ ਦੇ ਵੀ ਕੁਛ ਜਿਹੜੇ ਪੁਲਿਸ ਆਫਿਸਰਸ ਦਾ ਨਾਮ ਇਸ ਦੇ ਵਿੱਚ ਆ ਰਿਹਾ ਸੀ। ਇੱਥੋਂ ਤੱਕ ਕਿ ਇੱਕ ਜਿਹੜਾ ਉੱਥੇ ਪੁਲਿਸ ਅਫਸਰ ਆ ਉਸ ਨੇ ਬਾਹਰ ਜਾ ਕੇ ਖੁਦਕੁਸ਼ੀ ਵੀ ਜਿਹੜੀ ਆ ਉਹ ਕਰ ਲਈ, ਆਪਣੇ ਆਪ ਨੂੰ ਗੋਲੀ ਮਾਰ ਲਈ, ਜਦ ਉਸ ਦਾ ਨਾਮ ਇਹ ਜਿਹੜੇ ਸਕਰੀਨਸ਼ਾਟ ਆ ਅਤੇ ਉਹਨਾਂ ਦੇ ਮੈਸੇਜਸ ਜਿਹੜੇ ਆ ਦੁਨੀਆ ਭਰ ਦੇ ਵਿੱਚ ਨਸ਼ਰ ਹੋਣੇ ਸ਼ੁਰੂ ਹੋਏ ਵੀ ਕਿਸ ਤਰੀਕੇ ਦੇ ਨਾਲ ਉਸ ਨੂੰ ਜਾਨੋਂ ਮਾਰਨ ਦੀਆਂ ਜਿਹੜੀਆਂ ਆ ਉਹ ਭਾਵਨਾ ਦੇ ਨਾਲ ਕੰਮ ਕਰ ਰਹੇ ਆ। ਸੋ ਅਜਿਹੇ ਮਾਮਲੇ ਦੇ ਵਿੱਚ ਜੇ ਲੋਕ ਕਹਿੰਦੇ ਆ ਵੀ ਸਾਰੇ ਪੁਲਿਸ ਵਾਲੇ ਚੰਗੇ ਨਹੀਂ ਆ ਅਤੇ ਇਕੱਲੀਆਂ ਬਲੂ ਲਾਈਵਜ਼ ਮੈਟਰ ਵਾਲੀਆਂ ਗੱਲਾਂ ਕਰਦੇ ਆ, ਤਾਂ ਫਿਰ ਆਈ ਥਿੰਕ ਉੱਥੇ ਲੋਕਾਂ ਨੂੰ ਜ਼ਰੂਰ ਸੋਚਣ ਦੀ ਜਿਹੜੀ ਉਹ ਜ਼ਰੂਰਤ ਆ। ਨੋ ਡਾਊਟ ਚੰਗੇ ਪੁਲਿਸ ਵਾਲਿਆਂ ਦਾ ਸਾਰਾ ਜਾਣੇ ਸਾਥ ਦਿੰਦੇ ਆ, ਪਰ ਅਜਿਹੇ ਮਾੜੇ ਅਨਸਰਾਂ ਨੂੰ ਬਾਹਰ ਕੱਢਣ ਦੀ ਜਿਹੜੀ ਉਹ ਨਾਲ ਦੇ ਨਾਲ ਜ਼ਰੂਰਤ ਆ, ਨਹੀਂ ਤਾਂ ਇਹ ਜਿਹੜਾ ਪਾੜਾ ਆ ਲੋਕਾਂ ਦੇ ਦਰਮਿਆਨ ਅਤੇ ਇਹਨਾਂ ਦੇ ਦਰਮਿਆਨ ਜਿਹੜਾ ਉਹ ਵੱਧਦਾ ਹੀ ਜਾਊਗਾ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਵੀ ਫੇਸਬੁੱਕ ਨੂੰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਆ ਉੱਥੇ ਐਡਵਰਟਾਈਜ਼ਮੈਂਟ ਦੇਣੀਆਂ ਬੰਦ ਕਰ ਰਹੀਆਂ, ਇੱਕ ਤਰ੍ਹਾਂ ਨਾਲ ਬਾਈਕਾਟ ਕਰ ਰਹੀਆਂ। ਸਵੇਰੇ ਆਪਾਂ ਸਟਾਰਬਕਸ ਅਤੇ ਪੈਪਸੀਕੋ, ਕੋਕਾ ਕੋਲਾ ਕੰਪਨੀ ਦਾ ਨਾਮ ਦੱਸਿਆ ਸੀ। ਹੁਣ ਉਸ ਤੋਂ ਬਾਅਦ ਹੋਰ ਕੰਪਨੀਆਂ ਦੇ ਨਾਮ ਜਿਹੜੇ ਆਏ ਹੈਗੇ, ਜਿਹਦੇ ਵਿੱਚ ਫੋਰਡ, ਐਡੀਡਾਸ ਅਤੇ ਡੈਨੀਜ਼ ਰੈਸਟੋਰੈਂਟ। ਇਸ ਤੋਂ ਪਹਿਲਾਂ ਵੀ ਜਿਹੜੇ ਬੈਸਟ ਬਾਈ, ਕਲੋਰੋਕਸ, ਕੋਨਾਗਰਾ ਜਿਹੜੇ ਆ, ਐਜਵੈਲ ਪਰਸਨਲ ਕੇਅਰ, HP, ਇਹ ਜਿਹੜੀਆਂ ਕੰਪਨੀਆਂ ਆ ਫੇਸਬੁੱਕ ਦੇ ਉੱਤੇ ਐਡਵਰਟਾਈਜ਼ਮੈਂਟ ਇਹਨਾਂ ਕੰਪਨੀਆਂ ਨੇ ਐਡਵਰਟਾਈਜ਼ਮੈਂਟ ਕਰਨੀ ਜਿਹੜੀ ਆ ਉਹ ਬੰਦ ਕਰ ਦਿੱਤੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਲੋਰੀਡਾ ਸਟੇਟ ਯੂਨੀਵਰਸਿਟੀ ਨੇ ਆਪਣੇ ਇੰਪਲੋਈਜ਼ ਨੂੰ ਜਿਹੜਾ ਉਹ ਆਖਿਆ, ਖਾਸ ਕਰਕੇ ਜਿਨ੍ਹਾਂ ਨੇ ਘਰੋਂ ਕੰਮ ਕਰਨਾ ਆ, ਉਹਨਾਂ ਨੇ ਕਿਹਾ ਵੀ ਵਰਕਿੰਗ ਆਵਰਸ ਦੇ ਦੌਰਾਨ ਤੁਸੀਂ ਆਪਣੇ ਨਿਆਣਿਆਂ ਦਾ ਧਿਆਨ ਨਹੀਂ ਰੱਖ ਸਕਦੇ। ਇੱਕ ਜਿਹੜੇ ਇਸ ਤੋਂ ਪਹਿਲਾਂ ਇੱਕ ਮੈਮੋ ਇਹਨਾਂ ਨੇ ਰੀਓਪਨਿੰਗ ਦੇ ਵਿੱਚ ਇਹ ਐਗਜ਼ੈਂਪਸ਼ਨ ਜਿਹੜੀ ਉਹ ਰੱਖੀ ਸੀ, ਛੋਟ ਰੱਖੀ ਸੀ,
ਵੀ ਜਿਨ੍ਹਾਂ ਦੇ ਬੱਚੇ ਆ ਉਹ ਆਪਣੇ ਬੱਚਿਆਂ ਦਾ ਵੀ ਨਾਲ ਧਿਆਨ ਰੱਖ ਸਕਦੇ ਆ। ਉਹਨਾਂ ਨੇ ਉਸ ਗੱਲ ਤੋਂ ਵਾਪਸ ਯੂ ਟਰਨ ਮਾਰਦੇ ਹੋਏ ਕਿਹਾ ਵੀ ਜਿਹੜੇ 7 ਅਗਸਤ ਤੋਂ ਮੁੜ ਇਹ ਰਿਮੋਟ ਕੰਮ ਜਿਹੜੇ ਉਹ ਸ਼ੁਰੂ ਹੋਣੇ ਨੇ 24 ਅਗਸਤ ਤੋਂ ਜਿਹੜੇ ਇਹਨਾਂ ਦੇ ਫਾਲ ਸਮੈਸਟਰ ਕਿੱਕ-ਇਨ ਜਿਹੜਾ ਹੋਣਾ ਆ, ਉਸ ਦੌਰਾਨ ਜਿਹੜੇ ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਕਰਮਚਾਰੀ ਨੇ ਜਿਨ੍ਹਾਂ ਨੇ ਘਰੋਂ ਕੰਮ ਕਰਨਾ ਆ, ਉਹ ਆਪਣੇ ਨਿਆਣਿਆਂ ਦਾ ਧਿਆਨ ਰੱਖਣ ਦੇ ਲਈ ਕੋਈ ਹੋਰ ਬੰਦੋਬਸਤ ਜਿਹੜਾ ਕਰਨ। ਲੋਕਾਂ ਨੇ ਹੁਣ ਇਸ ਨੂੰ ਲੈ ਕੇ ਜਿਹੜੇ ਉਹਨਾਂ ਨੂੰ ਸਵਾਲ ਕੀਤੇ, ਪਰ ਹਾਲ ਦੀ ਘੜੀ ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਦੁਆਰਾ ਇਹਨਾਂ ਦੇ ਉੱਤੇ ਆਈਆਂ ਜਿਹੜੀਆਂ ਟਿੱਪਣੀਆਂ ਜਾਂ ਸਵਾਲਾਂ ਦਾ ਕੋਈ ਜਵਾਬ ਦੇਣ ਤੋਂ ਜਵਾਬ ਜਿਹੜਾ ਅਜੇ ਤੱਕ ਉਹਨਾਂ ਨੇ ਨਹੀਂ ਦਿੱਤਾ ਹੈਗਾ। ਜੀ, ਅਗਲੀ ਖਬਰ ਇਰਾਨ ਤੋਂ ਆ ਰਹੀ ਹੈ। ਇਰਾਨ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਅਰੈਸਟ ਵਾਰੰਟ ਜਿਹੜੇ ਆ ਉਹ ਜਾਰੀ ਕੀਤੇ ਹੈਗੇ ਆ। ਉਹਨਾਂ ਨੇ ਖਾਸ ਕਰਕੇ ਜਿਹੜਾ ਉਹਨਾਂ ਦਾ ਜਿਹੜਾ ਜਨਰਲ ਸੁਲੇਮਾਨੀ ਆ, ਜਿਸ ਨੂੰ US ਦੇ ਜਿਹੜੇ ਡਰੋਨਸ ਆ ਉਹਨਾਂ ਨੇ ਜਿਹੜਾ ਮਾਰਿਆ ਸੀ ਪਿਛਲੇ ਮਹੀਨਿਆਂ ਦੇ ਵਿੱਚ ਬਗਦਾਦ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ, ਅਤੇ ਉਸ ਤੋਂ ਬਾਅਦ ਇਰਾਨ ਦੀ ਸਰਕਾਰ ਵੱਲੋਂ ਹੀ ਇਰਾਨ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ ਜਿਹੜਾ ਇੱਕ ਤਰ੍ਹਾਂ ਨਾਲ ਕੇਸ ਵੀ ਚਲਾਇਆ ਗਿਆ ਸੀ। ਸੋ ਹੁਣ ਉੱਥੋਂ ਖਬਰਾਂ ਆ ਰਹੀਆਂ ਆ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਉਹਨਾਂ ਦੇ ਅਰੈਸਟ ਵਾਰੰਟ ਜਿਹੜੇ ਜਾਰੀ ਕੀਤੇ ਗਏ ਆ ਅਤੇ ਇੰਟਰਪੋਲ ਨੂੰ ਹੈਲਪ ਕਰਨ ਦੇ ਲਈ ਕਿਹਾ ਗਿਆ। ਜੀ ਅੱਜ ਜਿਹੜੀ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਦੇ ਵਿੱਚ ਉਛਾਲ ਦੇਖਿਆ ਗਿਆ। ਵੀਕਐਂਡ ਦੇ ਉੱਤੇ 700 ਪੁਆਇੰਟ ਤੋਂ ਵੱਧ ਡਿੱਗੀ ਸੀ। ਅੱਜ 580 ਪੁਆਇੰਟ ਮਾਰਕੀਟ ਮੁੜ ਦੁਬਾਰਾ ਜਿਹੜੀ ਆ ਉਹ ਉੱਤੇ ਗਈ ਆ। 25,595 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 116 ਪੁਆਇੰਟਾਂ ਦਾ 17 ਦਾ ਜਿਹੜਾ ਉਹ ਵਾਧਾ ਹੋਇਆ। 9874 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P 'ਚ 44 ਪੁਆਇੰਟ ਵਧੇ। 3053 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸੋਨੇ ਦੀ ਕੀਮਤ $1782 ਜਿਹੜੀ ਆ ਪ੍ਰਤੀ ਆਊਂਸ ਜਿਹੜੀ ਉਹ ਰਹੀ। ਇੱਕ ਆਊਂਸ 'ਚ ਤਕਰੀਬਨ 28 ਗ੍ਰਾਮ ਹੁੰਦੇ ਨੇ। ਅਤੇ ਉੱਧਰ US ਡਾਲਰ ਦੀ ਜਿਹੜੀ ਕੀਮਤ ਭਾਰਤੀ ਰੁਪਈਏ ਦੇ ਮੁਕਾਬਲੇ 75 ਰੁਪਈਏ 48 ਪੈਸੇ ਜਿਹੜੀ ਰਹੀ, ਅਤੇ ਇੱਕ US ਡਾਲਰ ਦੀ ਕੀਮਤ $1.37 ਜਿਹੜੀ ਉਹ ਕੈਨੇਡੀਅਨ ਡਾਲਰ ਜਿਹੜੀ ਉਹ ਰਹੀ ਹੈਗੀ ਆ। ਕੁਛ ਕੁ ਜੇ ਲੋਕਲ ਖਬਰਾਂ ਵੱਲ ਜਾਈਏ, ਜੇ ਫਰਿਜ਼ਨੋ ਤੋਂ ਖਬਰ ਆ ਰਹੀ ਹੈ, ਕਹਿੰਦੇ ਫਰਿਜ਼ਨੋ ਦੇ ਵਿੱਚ ਇੱਕ ਜੇਲ੍ਹ ਦੇ ਵਿੱਚੋਂ 507 ਜਿਹੜੇ ਕੈਦੀ ਆ ਉਹ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ, ਅਤੇ 25 ਆਫੀਸਰਸ ਵੀ ਜਿਹੜੇ ਜੇਲ੍ਹ ਦੇ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਆ। ਅਤੇ ਫਰਿਜ਼ਨੋ ਦੇ ਵਿੱਚ ਹੀ ਇੱਕ ਉੱਥੇ ਦੇ ਜਿਹੜਾ ਸਿਟੀ ਕੌਂਸਲ ਆ ਉਸ ਦਾ ਜਿਹੜਾ ਇੱਕ ਮੁੰਡਾ ਆ ਉਸ ਨੂੰ ਵੀ ਕਰੋਨਾ ਵਾਇਰਸ ਜਿਹੜੀ ਆ ਪੋਜ਼ੀਟਿਵ ਪਾਈ ਗਈ ਹੈਗੀ ਆ। ਸੋ ਫਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਕਰੋਨਾ ਦੇ ਕੇਸ ਬਹੁਤ ਜ਼ਿਆਦਾ ਵੱਧ ਰਹੇ ਆ। ਕਹਿੰਦੇ ਹਸਪਤਾਲ ਵੀ ਉੱਥੇ ਧੜਾ ਧੜ ਜਿਹੜੇ ਆ ਉਹਨਾਂ ਦੇ ਬੈੱਡ ਜਿਹੜੇ ਆ ਕਰੋਨਾ ਵਾਇਰਸ ਪੀੜਤ ਲੋਕਾਂ ਨਾਲ ਭਰ ਰਹੇ ਹੈਗੇ ਆ। ਜੀ, ਜਿਹੜਾ ਹਰਜੋਤ ਸਿੰਘ ਜੀ ਸਵੇਰੇ ਚਰਚਾ ਕੀਤੀ ਸੀਗੀ, ਗੋਲਡਨ ਸਟੇਟ ਕਿਲਰ ਆ, ਉਸ ਨੇ ਜਿਹੜੇ 13 ਵੱਖ-ਵੱਖ ਜਿਹੜੇ ਕਤਲਾਂ ਦੀ ਜਿਹੜੀ ਆ ਉਹ ਕਬੂਲੀ ਹੈਗੀ ਆ, ਅਤੇ ਵਿਕਟਮਸ ਵੀ ਸੀਗੇ ਜਿਹੜੇ ਪੀੜਤ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਵਿੱਚੋਂ, ਉਹਨਾਂ ਨੇ ਇਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਉਹ ਦਿੱਤੀਆਂ। ਹੁਣ ਤਾਂ ਇਹ ਬੁੜਾ ਜਿਹੜਾ ਆ ਉਹ ਹੋ ਗਿਆ ਹੋਇਆ ਆ, ਪਰ ਆਪਣੇ ਜਦੋਂ ਇਹ ਸੀਰੀਅਲ ਕਿਲਿੰਗ ਜਿਹੜਾ ਕਰ ਰਿਹਾ ਸੀ, ਇਸ ਨੇ ਕਈ ਜਿਹੜੇ ਆ ਦਰਜਨਾਂ ਹੀ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਕੋਹਰਾਮ ਮਚਾਇਆ ਸੀ। ਕਤਲੇਆਮ ਜਿਹੜਾ ਇਸ ਨੇ ਉਦੋਂ ਬਹੁਤ ਕੀਤਾ ਸੀਗਾ। ਚੁੱਪ ਚੁਪੀਤੇ ਕਈਆਂ ਦੇ ਨਾਲ ਦੋਸਤੀਆਂ ਕਰਕੇ, ਕਈਆਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਮਾਰਦਾ ਰਿਹਾ। ਜੀ, ਸੋ ਬੜਾ ਜ਼ਾਲਮ ਬੰਦਾ ਸੀਗਾ ਜੀ। ਸੋ ਇਸੇ ਤਰ੍ਹਾਂ ਜੇ ਸੈਕਰਾਮੈਂਟੋ ਦੀਆਂ ਕੁਛ ਖਬਰਾਂ ਸਾਂਝੀਆਂ ਕਰਦੇ ਜਾਈਏ। ਸੈਕਰਾਮੈਂਟੋ ਦੀ ਕਾਉਂਟੀ ਨੇ ਆਰਡਰ ਕਰ ਦਿੱਤਾ ਵੀ ਜਿੰਨੇ ਵੀ ਉੱਥੇ ਬਾਰਸ ਆ ਉਹ ਸਾਰਿਆਂ ਨੂੰ ਸ਼ਟ ਡਾਊਨ ਕੀਤਾ ਜਾਵੇ, ਕਿਉਂਕਿ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਇਸੇ ਤਰ੍ਹਾਂ ਜਿਹੜੇ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ 2 ਬਾਰ ਅਤੇ ਇੱਕ ਹੋਰ ਗਰੋਸਰੀ ਸਟੋਰ ਜਿਹੜਾ ਆ ਉਹ ਉਹਨਾਂ ਦੇ ਮਾਲਕਾਂ ਨੂੰ ਬੰਦ ਕਰਨਾ ਪਿਆ, ਕਿਉਂਕਿ ਉਹਨਾਂ ਦਾ ਜਿਹੜੇ ਕਸਟਮਰ ਆ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਜੀ, ਹਰਜੋਤ ਸਿੰਘ ਜੀ, ਲੋਹਢਾਈ ਤੋਂ ਇਹ ਖਬਰ ਆ ਰਹੀ ਹੈ। ਉੱਥੇ ਦੇ ਇੱਕ ਨਰਸਿੰਗ ਸੈਂਟਰ ਨੇ ਅਨਾਊਂਸ ਕੀਤਾ ਆ ਵੀ ਉਹਨਾਂ ਦੇ ਉੱਥੇ 50 ਕਰੋਨਾ ਵਾਇਰਸ ਦੇ ਜਿਹੜੇ ਕੇਸ ਆਏ ਆ, ਅਤੇ ਇੱਕ ਜਾਣੇ ਦੀ ਜਿਹੜੀ ਉੱਥੇ ਮੌਤ ਵੀ ਹੋਈ ਆ। ਆਰਬਰ ਰੀਹੈਬਲੀਟੇਸ਼ਨ ਐਂਡ ਨਰਸਿੰਗ ਸੈਂਟਰ ਜਿਹੜਾ ਲੋਹਢਾਈ ਦੇ ਵਿੱਚ, ਉੱਥੋਂ ਦੇ ਬਾਰੇ ਜਿਹੜੀ ਇਹ ਜਾਣਕਾਰੀ ਜਿਹੜੀ ਉਹ ਸਾਹਮਣੇ ਆ ਰਹੀ ਆ। ਹੋ ਸਕਦਾ ਲੋਹਢਾਈ ਸਟਾਕਟਨ ਦੇ ਨਜ਼ਦੀਕ ਆਪਣੇ ਵੀ ਕਾਫੀ ਜਿਹੜੇ ਆ ਲੋਕ ਰਹਿੰਦੇ ਆ। ਸੋ ਭਾਈ ਸਾਰਿਆਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇਸੇ ਤਰ੍ਹਾਂ ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤੇ ਸਾਡੇ ਬੇਕਰਸਫੀਲਡ ਏਰੀਏ 'ਚ ਵੀ ਰਹਿੰਦੇ ਆ। ਕਰਨ ਕਾਉਂਟੀ ਨੇ ਵੀ ਜਿਹੜੇ ਆਪਣੇ ਕਈ ਬਾਰ ਤਾਂ ਸਾਰੇ, ਕੁਛ ਰੈਸਟੋਰੈਂਟ ਵੀ ਉਹਨੇ ਬੰਦ ਕੀਤੇ ਆ, ਅਤੇ ਨਾਲ ਦੀ ਨਾਲ ਕਰਨ ਕਾਉਂਟੀ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। 138 ਦੇ ਕਰੀਬ ਨਵੇਂ ਕੇਸ ਜਿਹੜੇ ਕਰਨ ਕਾਉਂਟੀ 'ਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੇ ਆਏ ਹੈਗੇ ਆ,
ਤੇ ਜਿਹਦੇ ਨਾਲ ਟੋਟਲ ਗਿਣਤੀ 4488 ਹੋ ਗਈ ਆ, 4488। ਤੇ ਇਹਦੇ ਵਿੱਚੋਂ ਕਹਿੰਦੇ ਪਈ 2 ਉੱਥੇ ਹੁਣ ਮੌਤਾਂ ਵੀ ਰੀਸੈਂਟਲੀ ਕਰਨ ਕਾਉਂਟੀ ਜਿਹੜਾ ਬੇਕਰਸਫੀਲਡ ਏਰੀਆ ਉੱਥੇ ਹੋਈਆਂ ਹੈਗੀਆਂ ਆ। ਜੀ ਜੀ। ਬਿਊਟ ਕਾਊਂਟੀ ਦੇ ਵਿੱਚ ਕੁਛ ਅੱਗਾਂ ਦੇ ਕਰਕੇ ਜਿਹੜੀ ਆ ਉਹ ਪਹਿਲੋਂ ਇਵੈਕੂਏਸ਼ਨ ਆਰਡਰ ਜਿਹੜੇ ਉਹ ਲਾਏ ਗਏ ਸੀ, ਪਰ ਹੁਣ ਜਿਹੜੀ ਇਵੈਕੂਏਸ਼ਨ ਵਾਰਨਿੰਗ ਆ ਉਹ ਉੱਥੋਂ ਹਟਾ ਲਈ ਗਈ ਆ। ਬੈਂਗੋਰ ਏਰੀਆ ਜਿਹੜਾ ਆ ਉੱਥੇ ਇਹ ਕੁਛ ਜਿਹੜੀਆਂ ਅੱਗਾਂ ਲੱਗੀਆਂ ਸੀਗੀਆਂ। ਸਨਰਾਈਜ਼ ਫਾਇਰ ਜਿਹੜੀ ਆ ਉੱਥੇ ਉਹਨੇ ਕਹਿੰਦੇ ਵੀ 3 ਏਕੜ ਜਿਹੜੀ ਜਗ੍ਹਾ ਆ ਉਹ ਸਾੜ ਦਿੱਤੀ ਹੈਗੀ ਆ, ਪਰ ਇੰਨਾ ਆ ਵੀ ਹਾਲ ਦੀ ਘੜੀ ਕਿਸੇ ਸਟਰਕਚਰ ਨੂੰ ਜਾਂ ਕੋਈ ਵੀ ਜਾਨੀ ਨੁਕਸਾਨ ਦਾ ਜਿਹੜਾ ਉਹ ਬਚਾ ਹੀ ਰਿਹਾ ਹੈਗਾ ਆ। ਜੇ ਉੱਦਾਂ ਵੀ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ ਅੱਗਾਂ ਜਿਹੜੀਆਂ ਉਹ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ। 4 ਜੁਲਾਈ ਦਾ ਜਿਹੜਾ ਵਕਤ ਹੈਗਾ ਆ, ਅਤੇ ਬਹੁਤ ਸਾਰੇ ਲੋਕਾਂ ਨੇ ਪਟਾਕੇ ਲਿਆਂਦੇ ਹੋਣੇ ਆ। ਕਈ ਥਾਵਾਂ ਦੇ ਉੱਤੇ ਤਾਂ ਗੈਰ ਕਾਨੂੰਨੀ ਵੀ ਹੁੰਦੇ ਆ, ਤਾਂ ਵੀ ਜਿਹੜੇ ਕਈ ਲਿਆ ਕੇ ਜਿਹੜਾ ਉਹ ਚਲਾ ਲੈਂਦੇ ਨੇ। ਹੁਣ ਇਕੱਠੇ ਹੋ ਕੇ ਪਟਾਕੇ ਉੱਦਾਂ ਚੱਲਣੇ ਨਹੀਂ, ਸੋ ਲੋਕਾਂ ਨੇ ਇੱਦਾਂ ਦੇ ਪੁੱਠੇ ਸਿੱਧੇ ਕੰਮ ਜਿਹੜੇ ਉਹ ਕਰਨੇ ਨੇ। ਜਿਨ੍ਹਾਂ ਦੀਆਂ ਪ੍ਰੋਪਰਟੀਜ਼ ਹੈਗੀਆਂ, ਜੇ ਉਹਨਾਂ ਦੇ ਘਾਹ ਘੂਹ ਭਾਈ ਵਧੀਆ ਹੈਗਾ ਆ ਤਾਂ ਟਾਈਮ ਦੇ ਨਾਲ ਪਹਿਲੋਂ ਹੀ, ਕਿਉਂਕਿ ਕਟਾ ਕੇ ਰੱਖੋ, ਸੁੱਕਾ ਪਿਆ ਹੋਣਾ ਆ ਪੂਰੀ ਤਰ੍ਹਾਂ ਜਿਹੜਾ ਉਹ ਘਾਹ ਸ਼ਰਾਰਤ ਕਰਨ ਵਾਲੇ ਨੇ ਕਰ ਜਾਣੀ ਆ। ਬਾਅਦ 'ਚ ਨੁਕਸਾਨ ਜਿਹੜਾ ਉਹ ਕਿਸੇ ਦਾ ਹੋਰ ਬਹੁਤ ਜ਼ਿਆਦਾ ਜਿਹੜਾ ਉਹ ਹੋ ਸਕਦਾ ਆ। ਤੁਸੀਂ ਆਪਣੇ ਵੱਲੋਂ ਜਿਹੜਾ ਉਹ ਤੁਸੀਂ ਪੂਰਾ ਤਿਆਰ ਰਹਿਣਾ ਆ ਵੀ ਕੋਈ ਅਣਸੁਖਾਵੀਂ ਘਟਨਾ ਜਿਹੜੀ ਆ ਉਹ ਵਾਪਰੇ ਨਾ, ਅਤੇ ਆਪਣੇ ਨਿਆਣਿਆਂ ਦੇ ਉੱਤੇ ਵੀ ਧਿਆਨ ਰੱਖਣਾ ਹੈ ਵੀ ਉਹ ਵੀ ਕਿਤੇ ਕੋਈ ਅਜਿਹਾ ਪੁੱਠਾ ਕਾਰਾ ਜਿਹੜਾ ਉਹ ਨਾ ਕਰਦੇ ਹੋਣ, ਕਿਉਂਕਿ ਅਜਿਹੀਆਂ ਚੀਜ਼ਾਂ ਦੇ ਵਿੱਚ ਫਿਰ ਕਰੀਅਰ ਤਬਾਹ ਹੋ ਜਾਂਦੇ ਨੇ ਜੇ ਬਾਅਦ ਦੇ ਵਿੱਚ ਤੁਸੀਂ ਫਸ ਜਾਓ ਤਾਂ। ਸੋ ਪਟਾਕਿਆਂ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਜਿੰਨੇ ਵੀ ਸ਼ੋਅ ਹੋਣੇ ਸੀਗੇ ਫਾਇਰ ਵਰਕਸ ਦੇ, ਉਹ ਸਾਰੇ ਹੀ ਕੈਂਸਲ ਕਰ ਦਿੱਤੇ ਗਏ ਆ। ਪਿਛਲੇ ਕਈ ਸਾਲਾਂ ਤੋਂ ਆਪਾਂ ਜਿਹੜੇ ਆਪਣੇ ਟਾਊਨ ਦੇ ਵਿੱਚ ਸ਼ੋਅ ਦੇਖਦੇ ਸੀ ਮਿਲਪੀਟਸ ਦੇ ਵਿੱਚ, ਅਤੇ ਉਹ ਵੀ ਜਿਹੜਾ ਬੰਦ ਕਰ ਦਿੱਤਾ ਗਿਆ। ਸੈਨ ਫਰਾਂਸਿਸਕੋ 'ਚ ਬੜਾ ਮਸ਼ਹੂਰ ਸ਼ੋਅ ਹੁੰਦਾ ਸੀ ਫਾਇਰ ਵਰਕਸ ਦਾ, ਉਹ ਵੀ ਜਿਹੜਾ ਕੈਂਸਲ ਕਰ ਦਿੱਤਾ ਗਿਆ। ਅਤੇ ਜਿਹੜੇ ਪਟਾਕੇ ਚਲਾਉਣੇ ਬੇ ਏਰੀਏ ਦੇ ਵਿੱਚ ਪੂਰੀ ਤਰ੍ਹਾਂ ਬੈਨ ਕੀਤੇ ਗਏ। ਅਤੇ ਸੈਨ ਹੋਜ਼ੇ ਵਾਲੇ ਕਹਿੰਦੇ ਵੀ ਅਸੀਂ ਫੁੱਲ ਫੋਰਸ ਦੇ ਨਾਲ ਜਿਹੜਾ ਆ ਉਸ ਨੂੰ ਇਨਫੋਰਸ ਕਰਾਂਗੇ ਤਾਂ ਕਿ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾ ਸਕਣ ਦੇ ਇੱਦਾਂ ਦੇ ਪੁੱਠੇ ਕੰਮ ਨਾ ਹੋਣ। ਪਰ ਕਹਿਣ ਵਾਲੀ ਗੱਲ ਆ, ਸਾਰੇ ਜਗ੍ਹਾ 'ਤੇ ਚਲੋ ਪੁਲਿਸ ਨਹੀਂ ਪਹੁੰਚ ਸਕਦੀ। ਚਲਾਉਣ ਵਾਲੇ ਜਿਹੜੇ ਕਈ ਥਾਵਾਂ ਦੇ ਉੱਤੇ ਪਟਾਕੇ ਚਲਾਈ ਜਾਂਦੇ ਨੇ, ਕਈ ਵਾਰੀ ਸ਼ਾਮ ਨੂੰ ਜਿਹੜੇ ਉਹ ਸੁਣਨ ਨੂੰ ਜਿਹੜੇ ਉਹ ਮਿਲ ਜਾਂਦੇ ਨੇ। ਸੋ ਲੋਕਾਂ ਨੇ ਇੱਦਾਂ ਦੇ ਕੰਮ ਕਰਨੇ ਆ। ਸੋ ਆਪਾਂ ਜਿੱਦਾਂ ਤਾਈਂ ਤੁਹਾਨੂੰ ਕਿਹਾ ਵੀ ਭਾਈ ਜਿਹੜਾ ਤੁਸੀਂ ਤਿਆਰ ਜਿਹੜੇ ਆ ਉਹ ਇਸ ਹਿਸਾਬ ਦੇ ਨਾਲ ਰਹੋ। ਅਤੇ ਹਰਜੋਤ ਸਿੰਘ ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਦੇ ਆ ਜਿਹੜੇ ਜੀ ਅਗਲੀ ਵਾਰ। ਮੇਰੇ ਰਾਜਕਨਵੀਰ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।